ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਰੁਕ ਕਰਦੇ ਹਾਂ ਖਬਰਾਂ ਦਾ, ਗੱਲ ਕਰਾਂਗੇ ਸਿਆਸਤ ਦੀ। ਕੱਲ ਵੀ ਆਪਾਂ ਜਦੋਂ ਗੱਲਬਾਤ ਕਰ ਰਹੇ ਸੀ ਸਿਆਸਤ ਦੇ ਬਾਰੇ, ਤਾਂ ਆਪਾਂ ਦੱਸਿਆ ਸੀਗਾ ਕਿ ਕਿਵੇਂ ਪਾਰਟੀਆਂ ਦੇ ਵਿੱਚੋਂ ਜਾਂ ਹੋਰ ਜਿਹੜੀਆਂ ਸਾਡੀਆਂ ਸੰਵਿਧਾਨਕ ਥਾਵਾਂ ਨੇ ਉਹਨਾਂ ਦੇ ਵਿੱਚੋਂ ਕਿਵੇਂ ਅਕਾਊਂਟੇਬਿਲਟੀ ਗੈਪ ਹੋ ਰਹੀ ਹੈ, ਕਿਵੇਂ ਜਵਾਬਦੇਹੀ ਗੈਪ ਹੋ ਰਹੀ ਹੈ, ਲੋਕ ਓਪੀਨੀਅਨ, ਲੋਕ ਰਾਏ ਗੈਪ ਹੋ ਰਹੀ ਹੈ। ਤੇ ਇਹਦੇ ਦਰਮਿਆਨ ਆਪਾਂ ਇਹ ਵੀ ਚਰਚਾ ਕੀਤੀ ਸੀ ਕਿ ਕਿਸ ਤਰੀਕੇ ਦੇ ਨਾਲ ਪਾਰਟੀਆਂ ਜਿਹੜੀਆਂ ਲੋਕਾਂ ਦੁਆਰਾ ਚੱਲਣੀਆਂ ਚਾਹੀਦੀਆਂ ਸੀ, ਉਹ ਇੱਕ ਕੰਪਨੀ ਵਾਂਗ ਟਰੀਟ ਕਰਦੀਆਂ ਨੇ। ਪਹਿਲਾਂ ਅਕਾਲੀ ਦਲ ਦੇ ਬਾਰੇ ਕਿਹਾ ਜਾਂਦਾ ਸੀਗਾ ਕਿ ਸੁਖਬੀਰ ਸਿੰਘ ਬਾਦਲ ਸੀਈਓ ਵਾਂਗ ਕੰਮ ਕਰਦੇ ਨੇ। ਮਤਲਬ ਉਹ ਹਰ ਹਲਕੇ ਦੀ ਸ਼ਨਾਖਤ ਕਰਦੇ ਸੀ, ਹਰ ਹਲਕੇ ਦੇ ਵਿੱਚ ਉਸ ਹਿਸਾਬ ਨਾਲ ਪੈਸੇ ਕਹਿੰਦੇ ਉਸ ਹਿਸਾਬ ਨਾਲ ਬੰਦੇ ਨੂੰ ਤੈਨਾਤ ਕਰਦੇ ਸੀ, ਜਿਹੜਾ ਪੈਸੇ ਕੰਨਿਓ ਸਮਰੱਥ ਹੋਵੇ ਤੇ ਉਹਦਾ ਸੋਰਸਸ ਉੱਤੇ ਕੰਟਰੋਲ ਹੋਵੇ, ਉਹਦੀ ਸ਼ੈਲੀ ਦਬਕੇ ਮਾਰਨ ਵਾਲੀ ਹੋਵੇ। ਉਹ ਤੁਹਾਨੂੰ ਯਾਦ ਹੋਣਾ ਹੈ, ਇੱਕ ਸਮਾਂ ਐਸਾ ਆਇਆ ਸੀ ਅਕਾਲੀ ਦਲ ਦੇ ਵਿੱਚ ਜਿਹੜੇ ਜੂਝਣ ਵਾਲੇ ਲੋਕ ਸੀ, ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ ਸੀ, ਜਿਨ੍ਹਾਂ ਨੇ ਮੋਰਚੇ ਲਾਏ ਸੀ, ਉਹ ਹੌਲੀ-ਹੌਲੀ 97 ਤੋਂ ਬਾਅਦ ਉਹਨਾਂ ਨੂੰ ਦਰਕਿਨਾਰ ਕਰ ਦਿੱਤਾ ਗਿਆ ਤੇ ਇੱਕ ਨਵੀਂ ਤਰ੍ਹਾਂ ਦੀ ਪਾਰਟੀ, ਇੱਕ ਨਵੀਂ ਤਰ੍ਹਾਂ ਦੀ ਜਿਹੜੀ ਪਾਰਟੀ ਹੈ ਜਾਂ ਜਥੇਬੰਦਕ ਢਾਂਚਾ ਹੈ, ਉਹ ਤੁਹਾਡੇ ਸਾਹਮਣੇ ਲਿਆਂਦਾ ਹੋਊਗਾ। ਤੇ ਉਦੋਂ ਇਹ ਪ੍ਰਚਾਰਿਆ ਗਿਆ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਇੱਕ ਸੀਈਓ ਵਾਂਗ ਕੰਮ ਕਰਦੇ ਨੇ। ਤੇ 2012 ਦੀ ਜਿੱਤ ਤੋਂ ਬਾਅਦ ਤਾਂ ਤੁਹਾਨੂੰ ਯਾਦ ਹੋਣਾ ਇਹਨਾਂ ਚੀਜ਼ਾਂ ਨੇ ਹੋਰ ਵੀ ਉਹਨਾਂ ਨੂੰ ਪੱਕਿਆਂ ਕੀਤਾ, ਉਸ ਮਿੱਥ ਨੂੰ ਹੋਰ ਪੱਕਿਆਂ ਕੀਤਾ ਤੇ ਜਿਹਦੇ ਸਿੱਟੇ ਫਿਰ ਆਪਾਂ 14-15 ਦੇ ਵਿੱਚ 16-17, ਉਸ ਤੋਂ ਬਾਅਦ 19, ਉਸ ਤੋਂ ਬਾਅਦ 22 ਦੇ ਵਿੱਚ ਨਿਕਲੇ ਦੇ ਦੇਖੇ ਬਹੁਤ ਐਸੀਆਂ ਘਟਨਾਵਾਂ ਵਾਪਰੀਆਂ ਜਿਹਦੇ ਨਾਲ ਅਕਾਲੀ ਦਲ ਹਾਸ਼ੀਆਗ੍ਰਸਤ ਹੋਇਆ। ਤੇ ਕੱਲ ਵੀ ਆਪਾਂ ਇਸੇ ਗੱਲ ਉੱਤੇ ਚਰਚਾ ਕਰ ਰਹੇ ਸੀਗੇ ਕਿ ਕਿਵੇਂ ਸਾਡੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਵਿੱਚੋਂ ਇਹ ਜਿਹੜੀ ਓਪੀਨੀਅਨ ਹੈ, ਪਰਸਨਲ ਓਪੀਨੀਅਨ ਕਿਸੇ ਲੀਡਰ ਦਾ, ਲੋਕ ਓਪੀਨੀਅਨ, ਉਹ ਗਾਇਬ ਹੋ ਗਿਆ। ਹੁਣ ਕੇਜਰੀਵਾਲ ਸਾਹਿਬ, ਆਮ ਆਦਮੀ ਪਾਰਟੀ ਦੀ ਮੈਂ ਗੱਲ ਕਰਨ ਜਾ ਰਿਹਾ। ਹੁਣ ਕੇਜਰੀਵਾਲ ਸਾਹਿਬ ਪੰਜਾਬ ਦੇ ਵਿੱਚ ਜਦੋਂ ਕੰਪੇਨ ਸ਼ੁਰੂਆਤ ਕਰਨ ਆਏ ਤੇ ਉਹ ਕਹਿੰਦੇ ਕਿ ਜੀ ਹੁਣ ਭਗਵੰਤ ਮਾਨ ਇੱਥੇ ਸਾਰਾ ਕੁਝ ਦੇਖਣਗੇ, ਭਗਵੰਤ ਮਾਨ ਕੰਪੇਨ ਨੂੰ ਸੰਭਾਲਣਗੇ, ਭਗਵੰਤ ਮਾਨ ਹੀ ਹੌਲੀ-ਸੌਲੀ ਹੋਣਗੇ। ਪਰ ਜਿਹੜੀ ਉਹਨਾਂ ਨੇ ਕੰਪੇਨ ਲਾਂਚ ਕੀਤੀ ਤੇ ਉਸੇ ਦਰਮਿਆਨ ਪੱਤਰਕਾਰਾਂ ਨੇ ਮੀਤ ਹੇਅਰ ਨੂੰ ਪੁੱਛਿਆ, ਜਿਹੜੇ ਕਿ ਸੰਗਰੂਰ ਤੋਂ, ਜਿਨ੍ਹਾਂ ਦੇ ਬਾਰੇ ਚਰਚਾ ਹੈ ਕਿ ਉਹ ਲੜਨਗੇ ਇਲੈਕਸ਼ਨ ਔਰ ਇਸ ਵੇਲੇ ਮੰਤਰੀ ਨੇ ਪੰਜਾਬ ਸਰਕਾਰ ਦੇ ਵਿੱਚ ਔਰ ਹਾਈ ਕਮਾਂਡ ਦੇ ਬੜਾ ਨੇੜੇ ਨੇ। ਉਹ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਕੀ ਮੋਟੋ ਹੈ ਇਲੈਕਸ਼ਨ ਕੰਪੇਨ ਦਾ। ਇੱਕ ਸਰਕਾਰ ਦੇ ਮੰਤਰੀ ਨੂੰ ਇਲੈਕਸ਼ਨ ਕੰਪੇਨ ਦਾ ਮੋਟੋ ਨਹੀਂ ਪਤਾ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਕੰਟਰੋਲ ਹੈ ਜਾਂ ਕਿੰਨੀ ਚੀਜ਼ਾਂ ਕਿੰਨੀਆਂ ਇਸ ਤਰੀਕੇ ਨਾਲ ਕੀਤੀਆਂ ਜਾਂਦੀਆਂ ਕਿ ਉਹ ਟਾਈਮ ਤੇ ਹੀ ਪਤਾ ਲੱਗਦਾ ਪੰਜਾਬ ਦੇ ਵਿੱਚ ਤਾਂ ਕੀ ਹੋਣਾ ਕੀ ਹੈ। ਔਰ ਦੂਜੀ ਜਿਹੜੀ ਗੱਲ ਹੈ, ਉਹ ਕਹਿੰਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੀ ਸਾਰਾ ਕੁਝ ਵੇਖਣਗੇ। ਇਹਦੇ 2 ਮਹੀਨੇ ਜਿਹੜੇ ਨੇ ਉਹ ਕੱਢੇ ਜਾ ਰਹੇ ਨੇ। ਇੱਕ ਤਾਂ ਪਹਿਲਾ ਤਾਂ ਇਹ ਹੈ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਸੀਂ ਹੋਰ ਪਾਵਰਾਂ ਵੀ ਦਿੱਤੀਆਂ ਨੇ, ਜਿਹੜੀਆਂ ਕਿ ਇੱਕ ਮੁੱਖ ਮੰਤਰੀ ਨੂੰ ਚਾਹੀਦੀਆਂ ਨੇ? ਕਿ ਸਿਲੈਕਸ਼ਨ ਆਫ ਕੈਂਡੀਡੇਟਸ ਵੀ ਉਹ ਤੈਅ ਕਰ ਸਕਣਗੇ ਕਿ ਕਿਹੜੇ ਕੈਂਡੀਡੇਟ ਮੈਨੂੰ ਚਾਹੀਦੇ ਨੇ? ਕਿਉਂਕਿ ਆਪਾਂ ਦੇਖਿਆ ਕਿ ਦੂਜੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਵਿੱਚ ਇਹ ਸੱਭਿਆਚਾਰ ਹੈਗਾ ਕਿ ਜਿਹੜੇ ਬੰਦੇ ਨੂੰ ਹੌਲੀ-ਸੌਲੀ ਬਣਾਇਆ ਜਾਂਦਾ, ਕੰਪੇਨ ਦੇ ਵਿੱਚ ਅੱਗੇ ਲਾਇਆ ਜਾਂਦਾ, ਉਹਨੂੰ ਇਹ ਮੌਕਾ ਵੀ ਦਿੱਤਾ ਜਾਂਦਾ ਕਿ ਤੂੰ ਆਪਣੀ ਕੁਝ ਫੀਸਦੀ ਜਿਹੜੇ ਕੈਂਡੀਡੇਟ ਆ, ਤੂੰ ਆਪਣੀ ਸਮਝ ਦੇ ਮੁਤਾਬਕ, ਆਪਣੀ ਅਪਰੋਚ ਦੇ ਮੁਤਾਬਕ ਤੂੰ ਲੈ ਲਾ, ਆਪਦੀ ਟੀਮ ਦੇ ਹਿਸਾਬ ਦੇ ਨਾਲ। ਕਿ ਇਹ ਪਾਵਰ ਵੀ ਉਹਨਾਂ ਕੋਲੇ ਹੋਏਗੀ, ਕਿਉਂਕਿ ਇਹ ਕਿਹਾ ਜਾਂਦਾ ਕਿ ਸੰਦੀਪ ਪਾਠਕ ਨੇ ਜਿਹੜੇ ਸਾਰੇ ਫੈਸਲੇ ਪਾਰਟੀ ਦੇ ਨਾਲ ਸੰਬੰਧਿਤ ਕਰਦੇ ਨੇ। ਸੋ ਕੱਲਾ ਇਹ ਕਹਿ ਦੇਣਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੀ ਸੰਭਾਲਣਗੇ, ਪਰ ਅਸਲ ਦੇ ਵਿੱਚ ਉਹਨਾਂ ਨੂੰ ਜਿਹੜੇ ਫੈਸਲੇ ਲੈਣ ਦੀ ਸਮਰੱਥਾ ਹੈ ਜਾਂ ਜਿਹੜੀ ਹੋਰ ਵੱਡੀਆਂ ਨਿਰਣੇ ਲੈਣ ਦੀ ਗੱਲ ਹੈ, ਜਿਹੜੀ ਡਿਸੀਜ਼ਨ ਮੇਕਿੰਗ ਹੈ, ਉਹਦੇ ਵਿੱਚ ਉਹਨਾਂ ਨੂੰ ਸ਼ਰੀਕ ਨਾ ਰੱਖਣਾ। ਸੋ ਇਹ ਗੱਲ ਕਿੱਧਰ ਨੂੰ ਜਾਂਦੀ ਹੈ? ਤੇ ਦੂਜੀ ਗੱਲ ਇਹ ਹੈ ਕਿ ਜੇਕਰ ਕੁਛ ਕਾਰਨਾਂ ਕਰਕੇ ਪਾਰਟੀ ਨੂੰ ਉਹ ਰਿਜ਼ਲਟ ਨਹੀਂ ਮਿਲਦੇ, ਉਹ ਨਤੀਜੇ ਨਹੀਂ ਮਿਲਦੇ, ਤੇ ਕੱਲ ਨੂੰ ਫਿਰ ਗਾਜ ਵੀ ਭਗਵੰਤ ਮਾਨ ਤੇ ਡਿੱਗਣੀ ਹੈ, ਕਿਉਂਕਿ ਉਹਨਾਂ ਨੂੰ ਕਿਹਾ ਜਾਊਗਾ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਆਪੇ ਦੇਖਿਆ, ਸਿਲੈਕਸ਼ਨ ਆਫ ਕੈਂਡੀਡੇਟਸ ਵੀ ਇਸ ਦਾ ਤੁਹਾਨੂੰ ਦੇਤਾ ਸੀ, ਅਸੀਂ ਆਹ ਵੀ ਤੁਹਾਨੂੰ ਦੇਤਾ ਸੀ, ਪਰ ਬਾਵਜੂਦ ਤੁਸੀਂ ਨਤੀਜੇ ਨਹੀਂ ਦੇ ਸਕੇ। ਸੋ ਉਹ ਜਿਹੜੀ ਭਗਵੰਤ ਮਾਨ ਦੀ ਇੱਕ ਇਮੇਜ ਆ, ਉਹਦੇ ਤੇ ਡੈਂਟ ਪਊਗਾ। ਇਹ ਮੈਂ ਬੜੀ ਇਮਾਨਦਾਰੀ ਨਾਲ ਕਹਿ ਰਿਹਾ। ਮੈਂ ਇਹ ਨਹੀਂ ਕਹਿ ਰਿਹਾ ਕਿ ਇਹਨਾਂ ਨੂੰ ਇੰਨੀਆਂ ਸੀਟਾਂ ਮਿਲਣਗੀਆਂ, ਉਹ ਤਾਂ ਲੋਕਾਂ ਦੇ ਹੱਥ ਵੱਸ ਹੈ। ਪਰ ਅਸਲ ਦੇ ਵਿੱਚ ਬੜੀ ਚਲਾਕੀ ਦੇ ਨਾਲ, ਹੁਸ਼ਿਆਰੀ ਦੇ ਨਾਲ ਦਿੱਲੀ ਦੀਆਂ ਟੀਮਾਂ, ਦਿੱਲੀ ਦੀ ਹਾਈ ਕਮਾਂਡ ਨੇ ਇਸ ਸਾਰੇ ਪ੍ਰੋਸੈਸ ਦੇ ਵਿੱਚ ਕੀਤੀ ਆਪਣੀ ਮਨਮਰਜ਼ੀ ਹੈ। ਪਰ ਅਕਾਊਂਟੇਬਿਲਟੀ ਜਿਹੜੀ ਆ ਉਹ ਸਿਰਫ ਤੇ ਸਿਰਫ ਹੁਣ ਭਗਵੰਤ ਮਾਨ ਦੀ ਤੈਅ ਹੋਊਗੀ, ਕਿਉਂਕਿ ਕੇਜਰੀਵਾਲ ਆਪਣੇ ਆਪ ਨੂੰ ਲਾਂਭੇ ਰੱਖ ਕੇ ਚੱਲਦੇ ਨੇ। ਤੇ ਜੇਕਰ ਤੁਸੀਂ ਉਹਨਾਂ ਦੀ ਪੋਲੀਟੀਕਲ ਮੈਕੈਨਿਜ਼ਮ ਨੂੰ ਦੇਖੋਗੇ ਤਾਂ ਤੁਹਾਨੂੰ ਇਹੀ ਨਜ਼ਰ ਆਊਗਾ, ਦਿੱਲੀ ਦੇ ਵਿੱਚ ਉਹ ਮੁੱਖ ਮੰਤਰੀ ਨੇ, ਪਰ ਅਸਲ ਦੇ ਵਿੱਚ ਉਹਨਾਂ ਕੋਲੇ ਮਹਿਕਮਾ ਕੋਈ ਨਹੀਂਗਾ। ਵੀ ਸੀਟ ਮੇਰੀ ਹੈ, ਕੁਰਸੀ ਮੇਰੀ ਹੈ, ਫੈਸਲੇ ਮੈਂ ਲਊਂਗਾ, ਪਰ ਜਵਾਬਦੇਹੀ ਮੇਰੀ ਕੋਈ ਨਹੀਂ।
जे किसी महकमे च गड़बड़ है, आप जी उनसे पूछ लें। मतलब ਸਿੱਧਾ-ਸਾਦਾ ਜਿਹਾ ਸਵਾਲ ਹੈ, ਜਵਾਬ ਹੈ ਕਿ ਮੈਨੂੰ ਨਹੀਂ ਪਤਾ, ਤੁਸੀਂ ਦੂਜਿਆਂ ਤੋਂ ਪੁੱਛੋ ਤੇ ਕੀ ਇਹ ਅਸਲ ਦੇ ਵਿੱਚ ਪੋਲੀਟੀਕਲ ਮੈਕੈਨਿਜ਼ਮ ਹੈ? ਸ਼ਕਤੀਆਂ, ਪਾਵਰਾਂ, ਫੈਸਲੇ ਲੈਣ, ਡਿਸੀਜ਼ਨ ਮੇਕਿੰਗ ਇਹ ਅਸਲ ਦੇ ਵਿੱਚ ਕੁਝ ਵਿਅਕਤੀ ਵਿਸ਼ੇਸ਼ ਦੇ ਉੱਤੇ ਨਿਰਭਰ ਹੋ ਰਹੀਆਂ ਨੇ। ਭਾਜਪਾ ਦੇ ਬਾਰੇ ਜੋ ਕਿਹਾ ਜਾਂਦਾ ਉਹ ਜੀ ਅਮਿਤ ਸ਼ਾਹ, ਨਰਿੰਦਰ ਮੋਦੀ ਕਰਨਗੇ। ਕਾਂਗਰਸ ਦੀ ਇੰਨੀ ਜ਼ਰੂਰਤ ਨਹੀਂ ਕਿ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਤੋਂ ਬਿਨਾਂ ਉਹ ਕੁਛ ਕਰ ਲੈਣ। ਜੇ ਕੋਈ ਸਲਾਹ ਵੀ ਦਿੰਦਾ ਤੇ ਉਹਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਹੈ। ਅਕਾਲੀ ਦਲ ਦੇ ਵਿੱਚ ਹੈ ਕੋਈ ਲੀਡਰ ਜਿਹੜਾ ਕਵੇ ਕਿ ਤੁਸੀਂ ਝੁੰਦਾ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰੋ? ਕੋਈ ਹੈ ਐਸਾ ਲੀਡਰ ਜਿਹੜਾ ਆਪਣੀ ਗੱਲ ਕਰ ਰਹੇ? ਡੈਮੋਕ੍ਰੇਸੀ ਇਕੱਲੀ ਇਹ ਨਹੀਂ ਹੁੰਦਾ ਕਿ ਵੋਟਾਂ ਪਾ ਕੇ ਲੀਡਰ ਚੁਣ ਲਏ। ਡੈਮੋਕ੍ਰੇਸੀ ਅਸਲ ਦੇ ਵਿੱਚ ਇਹ ਹੁੰਦਾ ਕਿ ਪ੍ਰੋਸੈਸ ਦੇ ਵਿੱਚ ਕਿ ਅਕਾਊਂਟੇਬਿਲਿਟੀ ਕਿਹਦੀ ਹੈ, ਜਵਾਬਦੇਹੀ ਕਿਹਦੀ ਹੈ ਤੇ ਕਿਹਨੂੰ-ਕਿਹਨੂੰ ਨਾਲ ਲੈ ਕੇ ਚੱਲਿਆ ਜਾ ਰਿਹਾ। ਅਸਲ ਦੇ ਵਿੱਚ ਇੱਕ ਆਦਰਸ਼ ਪਰਿਵਾਰ ਦੇ ਵਿੱਚ ਡੈਮੋਕ੍ਰੇਸੀ ਹੁੰਦੀ ਹੈ। ਇੱਕ ਆਦਰਸ਼ ਪਰਿਵਾਰ ਦੇ ਉਹਦੇ 'ਚ ਨਿਆਣੇ ਨੂੰ ਇਹ ਦੇਖਿਆ ਜਾਂਦਾ ਕਿ ਉਹਦੀ ਉਮਰ ਛੋਟੀ ਨਹੀਂ ਹੈ, ਪਰ ਉਹਦੀਆਂ ਜ਼ਰੂਰਤਾਂ ਦਾ ਖਿਆਲ ਰੱਖਿਆ ਜਾਂਦਾ ਹੈ। ਉਹਦੀ ਉਮਰ ਨੂੰ ਦੇਖ ਕੇ ਨਹੀਂ ਕਿ ਤੂੰ ਛੋਟਾ ਤੇ ਤੈਨੂੰ ਸ਼ੂ ਨਹੀਂ ਮਿਲਣੇ, ਤੂੰ ਛੋਟਾ ਤੈਨੂੰ ਕੱਪੜੇ ਨਹੀਂ ਮਿਲਣੇ, ਤੈਨੂੰ ਸਰਦੀਆਂ ਦੇ ਨਹੀਂ, ਉਹ ਛੋਟਾ ਉਹਦੀਆਂ ਜ਼ਰੂਰਤਾਂ ਦਾ ਖਿਆਲ ਰੱਖਿਆ ਜਾਂਦਾ ਹੈ। ਕੋਈ ਵੱਡਾ ਤਾਂ ਉਹਦੀ ਸਲਾਹ ਦਾ ਆਦਰ ਕੀਤਾ ਜਾਂਦਾ ਹੈ। ਬਜ਼ੁਰਗ ਹੈ, ਉਹਨੂੰ ਇਹ ਨਹੀਂ ਕਿਹਾ ਜਾਂਦਾ ਕਿ ਤੂੰ ਕੰਮ ਨਹੀਂ ਕਰਦਾ, ਅੱਜ-ਕੱਲ੍ਹ ਤੇਰੀ ਪੁੱਛ ਪੜਤਾਲ ਹੈ ਨਹੀਂ। ਠੀਕ ਹੈ, ਹਰ ਤਰ੍ਹਾਂ ਦੇ ਪਰਿਵਾਰ ਹੋਣਗੇ, ਪਰ ਨਹੀਂ, ਆਦਰਸ਼ ਪਰਿਵਾਰ ਦੀ ਮੈਂ ਗੱਲ ਕਰਦਾ। ਉਹਦੀ ਜੋ ਰਾਏ ਹੁੰਦੀ ਹੈ, ਉਹਦਾ ਸਤਿਕਾਰ ਕੀਤਾ ਜਾਂਦਾ ਤੇ ਉਹਨਾਂ ਤੋਂ ਪੁੱਛਿਆ ਜਾਂਦਾ ਕਿ ਬਾਪੂ ਜੀ, ਬੇਬੇ ਜੀ, ਚਾਚਾ ਜੀ, ਤਾਇਆ ਜੀ, ਤੁਸੀਂ ਦੱਸੋ ਸਾਨੂੰ, ਜਿਹੜਾ ਵੀ ਬਜ਼ੁਰਗ ਵੱਡਾ ਹੈ। ਜਿਹੜੇ ਹਮ ਉਮਰ ਹੁੰਦੇ ਨੇ, ਉਹ ਨਾਲ ਲੈ ਕੇ ਚੱਲਦੇ ਨੇ ਇੱਕ-ਦੂਜੇ ਨੂੰ। ਮੀਆਂ-ਬੀਵੀ, ਦਿਓਰ-ਭਰਜਾਈਆਂ, ਇਹ ਚੀਜ਼ਾਂ, ਜੇਠ-ਜਠਾਣੀਆਂ, ਇੱਕ-ਦੂਜੇ ਦੇ ਨਾਲ ਪਰਸਪਰ ਸਹਿਯੋਗ ਦੀ ਭਾਵਨਾ ਦੇ ਨਾਲ ਕੰਮ ਕਰਦੇ ਨੇ ਕਿ ਤੁਸੀਂ ਆਹ ਕੰਮ ਕਰ ਲਓ, ਤੁਸੀਂ ਐਂ ਦੇਖ ਲਓ, ਮੈਂ ਐਂ ਦੇਖਦਾ। ਸੋ ਇਹ ਹੁੰਦਾ ਇੱਕ ਆਦਰਸ਼ ਪਰਿਵਾਰ, ਇਹਨੂੰ ਕਹਿੰਦੇ ਡੈਮੋਕ੍ਰੇਸੀ। ਇਹ ਨਹੀਂ ਹੁੰਦਾ ਕਿ ਇੱਕ ਬੰਦਾ ਉਹ ਤੈਅ ਕਰਦੇ ਕਿ ਜੀ ਨਹੀਂ ਆਹ ਗੱਲ ਹੋਣੀ ਹੈ। ਜਿਹੜਾ ਆਪਾਂ ਜਿਸ ਮੰਚ ਦੇ ਉੱਤੇ ਬੋਲ ਰਹੇ ਹਾਂ, ਇੱਥੇ ਡੈਮੋਕ੍ਰੇਸੀ ਹੈ। ਡੈਮੋਕ੍ਰੇਸੀ ਹੈ ਕਿ ਤੁਸੀਂ ਆਪਣੀ ਅਕਾਊਂਟੇਬਿਲਿਟੀ ਦੇ ਹਿਸਾਬ ਦੇ ਨਾਲ, ਜਵਾਬਦੇਹੀ ਦੇ ਹਿਸਾਬ ਦੇ ਨਾਲ, ਆਪਣੀ ਜੋ ਤੁਹਾਡੀ ਕੈਪੇਬਿਲਿਟੀ ਹੈ, ਜੋ ਤੁਹਾਡੀ ਮੈਂਟਲੀ ਸਮਰੱਥਾ ਹੈ, ਜੋ ਤੁਹਾਡੀ ਅਪਰੋਚ ਹੈ, ਇੱਕ ਆਈਡੀਓਲੋਜੀ ਨੂੰ ਲੈ ਕੇ, ਇੱਕ ਸਮਝ ਨੂੰ ਲੈ ਕੇ, ਤੁਸੀਂ ਉਹਦੇ ਮੁਤਾਬਿਕ ਬੋਲ ਸਕਦੇ ਹੋ। ਔਰ ਹਾਂ, ਜਿਹੜੀ ਗੱਲ ਤੁਸੀਂ ਬੋਲੀ ਉਹ ਤੁਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਤਾਂ ਜਵਾਬਦੇਹ ਹੈਗੇ ਹੀ ਹੋ। ਅੱਜ ਜੇ ਮੈਂ ਕੁਛ ਗਲਤ ਕੋਟ ਕਰੂੰਗਾ ਜਾਂ ਕੁਛ ਗਲਤ ਤੁਹਾਨੂੰ ਦੱਸੂੰਗਾ ਤੇ ਉਹਦੇ ਲਈ ਮੇਰੀ ਜਵਾਬਦੇਹੀ ਤਾਂ ਬਣਦੀ ਹੈ ਨਾ। ਇਹ ਤਾਂ ਨਹੀਂ ਕਿ ਮੈਂ ਜੋ ਕਹਿਤਾ ਉਹ ਤਾਂ ਆਖਰੀ ਹੈ, ਇਹ ਨਹੀਂ ਹੋਣਾ। ਪਰ ਇਹ ਅਸਲ ਦੇ ਵਿੱਚ ਸਾਡੇ ਪੋਲੀਟੀਕਲ ਸਿਸਟਮ ਦੇ ਵਿੱਚ ਹੋ ਰਿਹਾ ਤੇ ਹੌਲੀ-ਹੌਲੀ ਲੋਕ ਉਹਦੇ ਆਦੀ ਹੁੰਦੇ ਜਾ ਰਹੇ ਨੇ, ਜਿਹੜੀ ਕਿ ਗਲਤ ਪਿਰਤਾ ਅਸੀਂ ਆਪ ਪਾ ਰਹੇ ਹਾਂ। ਸ਼ਕਤੀਆਂ, ਪਾਵਰਾਂ ਦੇ ਬਾਰੇ ਜਦੋਂ ਕਿਹਾ ਜਾਂਦਾ ਇਹ ਕਿੱਥੇ ਨੇ? ਰੂਸ ਦੇ ਵਿੱਚ ਪੁਤਿਨ ਦੇ ਆਲੇ-ਦੁਆਲੇ ਨੇ। ਪੁਤਿਨ ਘੇਰਾ ਕੇਂਦਰ ਆ ਉਹ ਸ਼ਕਤੀਆਂ ਦਾ। ਅਥਾਰਿਟੇਰੀਅਨ ਜਿਹੜੀ ਆਪਾਂ ਸਾਈਕੀ ਦੀ ਗੱਲ ਕਰਦੇ ਹੁੰਦੇ ਹਾਂ। ਚੀਨ ਦੇ ਵਿੱਚ ਕਿੱਥੇ ਨੇ? ਸ਼ੀ ਜਿਨਪਿੰਗ ਦੇ ਆਲੇ-ਦੁਆਲੇ ਨੇ। ਇਸ ਤਰ੍ਹਾਂ ਹੋਰ ਮੁਲਕ ਇਜ਼ਰਾਈਲ ਦੇ ਵਿੱਚ ਕਿੱਥੇ ਨੇ? ਨੇਤਨਯਾਹੂ ਦੇ ਆਲੇ-ਦੁਆਲੇ ਸਾਰਾ ਕੁਛ ਘੁੰਮ ਰਿਹਾ। ਇਸ ਤਰ੍ਹਾਂ ਤੁਹਾਨੂੰ ਹੋਰ ਮਿਸਾਲਾਂ ਮਿਲ ਜਾਣਗੀਆਂ, ਤਾਇਪ ਐਰਡੋਗਨ ਵਰਗੇ ਆਗੂ ਮਿਲ ਜਾਣਗੇ, ਜਿਹੜੇ ਕਿ ਆਪਣੇ ਤਰੀਕੇ ਦੇ ਨਾਲ ਚੀਜ਼ਾਂ ਨੂੰ ਚਲਾਉਂਦੇ ਨੇ। ਪਰ ਅਸਲ ਦੇ ਵਿੱਚ ਆਪਣਾ ਤਰੀਕਾ ਕੁਛ ਵੀ ਨਹੀਂ ਹੁੰਦਾ। ਇੱਥੇ ਇਹੀ ਚੀਜ਼ਾਂ ਹੋ ਰਹੀਆਂ ਨੇ। ਹੁਣ ਆਪਾਂ ਸ਼੍ਰੋਮਣੀ ਅਕਾਲੀ ਦਲ ਤੋਂ ਗੱਲ ਦੀ ਸ਼ੁਰੂਆਤ ਕੀਤੀ ਸੀ ਤੇ ਉਹਨਾਂ ਦੇ ਨਾਲ ਜੁੜੀ ਖਬਰ ਨੂੰ ਹੀ ਸ਼ੇਅਰ ਕਰ ਲੈਂਦੇ ਹਾਂ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਗੀਰ ਕੌਰ ਜੀ, ਬੀਬੀ ਜਗੀਰ ਕੌਰ, ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਕੱਢਣ ਦਾ ਮਤਾ ਰੱਦ ਕਰ ਦਿੱਤਾ ਗਿਆ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 14 ਮਾਰਚ ਨੂੰ ਬੇਗੋਵਾਲ ਵਿਖੇ ਬਣੇ ਜਿਹੜਾ ਡੇਰਾ ਬਾਬਾ ਪ੍ਰੇਮ ਸਿੰਘ ਆ ਮੁਰਾਰੇ ਵਾਲੇ, ਉੱਥੇ ਜਾ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬੀਬੀ ਜਗੀਰ ਕੌਰ ਹਮੇਸ਼ਾ ਅਕਾਲੀ ਦਲ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਰਹੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਜਿਹੜੇ ਸਾਰੇ ਅਹੁਦੇ ਆ, ਉਹ ਬਹਾਲ ਕਰ ਦਿੱਤੇ ਜਾਣਗੇ। ਜਿਸ ਦਿਨ ਇਹ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਅਕਾਲੀ ਦਲ ਵਾਲੇ, ਜਿਸ ਦਿਨ ਢੀਂਡਸਾ ਨਾਲ ਰਲੇ ਨੇ, ਉਸ ਦਿਨ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਸਵਾਲ ਕੀਤਾ ਗਿਆ ਪ੍ਰੈਸ ਕਾਨਫਰੰਸ, ਉਹ ਮੈਂ ਸੁਣੀ ਬਾਅਦ ਦੇ ਵਿੱਚ ਜਾ ਕੇ, ਤਾਂ ਉਹ ਕਹਿੰਦੇ ਕਿ ਬੀਬੀ ਜਗੀਰ ਕੌਰ ਨੂੰ ਕੀ ਵਾਪਸ ਲਿਆ ਜਾਊਗਾ? ਤੇ ਸੁਖਬੀਰ ਬਾਦਲ ਹਾਲੇ ਬੋਲਣ ਹੀ ਲੱਗੇ ਸੀਗੇ। ਬਲਵਿੰਦਰ ਭੂੰਦੜ ਕਹਿੰਦੇ ਕਿ ਨਹੀਂ ਜੀ, ਅਸੀਂ ਤਾਂ ਸਾਰਿਆਂ ਨੂੰ ਹੀ ਕਹਿੰਦੇ ਆ। ਮਤਲਬ ਜਿੱਥੇ ਵਿਅਕਤੀ ਵਿਸ਼ੇਸ਼ ਦਾ ਨਾਂ ਆਉਂਦਾ, ਉੱਥੇ ਤੁਸੀਂ ਕਹਿ ਦਿੰਦੇ ਹੋ ਕਿ ਜੀ ਚੀਜ਼ਾਂ ਸਾਡੇ ਮੁਤਾਬਕ ਚੱਲਣ। ਅਸੀਂ ਉਹਨਾਂ ਦੇ ਮੁਤਾਬਕ ਨਹੀਂ ਗੇ, ਅਸੀਂ ਆਪਣੇ ਮੁਤਾਬਕ ਹੈ। ਤੇ ਹੁਣ ਇਹਨਾਂ ਨੇ ਜਿਹੜਾ ਉਹਨਾਂ ਨੂੰ ਕੱਢਣ ਦਾ ਮਤਾ ਸੀਗਾ ਰੱਦ ਕਰ ਦਿੱਤਾ ਗਿਆ। ਉਹ ਵੀ ਕਹਿੰਦੇ ਨੇ ਕਿ ਚਲੋ ਜੀ, ਮੈਨੂੰ ਇਹਨਾਂ ਨੇ ਕੱਢਿਆ, ਜੇ ਰੱਖ ਲੈਣਗੇ ਤਾਂ ਮੈਂ ਚਲੀ ਆ ਜੂੰਗੀ, ਵਾਪਸ ਆ ਜੂੰਗੀ, ਚਲੀ ਆਊਂਗੀ ਨਹੀਂ, ਵਾਪਸ ਆ ਜੂੰਗੀ। ਇਹਨਾਂ ਦੇ ਨਾਲ ਆਪਣੇ ਬਥੇਰੇ ਮਤਭੇਦ ਹੋਣਗੇ ਬੀਬੀ ਜਗੀਰ ਕੌਰ ਦੇ ਨਾਲ, ਜਦੋਂ ਇਹ ਪ੍ਰਧਾਨ ਸੀਗੇ ਉਸ ਹਿਸਾਬ ਦੇ ਨਾਲ, ਜਾਂ ਜਿਹੜੇ ਇਹਨਾਂ ਦੇ ਐਜ਼ ਏ ਲੀਡਰ, ਐਜ਼ ਏ ਪੋਲੀਟੀਸ਼ੀਅਨ ਹੁੰਦਿਆਂ ਇਹਨਾਂ ਦੇ ਉੱਤੇ ਦੋਸ਼ ਲੱਗੇ ਪਰਿਵਾਰਕ ਤੌਰ ਤੇ ਜਾਂ ਹੋਰ ਚੀਜ਼ਾਂ ਦੇ ਵਿੱਚ। ਆਪਣਾ ਉਹਨਾਂ ਚੀਜ਼ਾਂ ਦੇ ਨਾਲ ਆਪਾਂ ਇਤਫਾਕ ਨਹੀਂ ਰੱਖਦੇ। ਪਰ ਕਿਉਂਕਿ ਇੱਕ ਔਰਤ ਨੇ, ਇਹਨਾਂ ਨੇ
ਪੰਥ ਦੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਨੇ, ਪੰਥਕ ਅਹੁਦਿਆਂ ਦੇ ਉੱਤੇ ਰਹੇ ਨੇ, ਤੇ ਇਸ ਕਰਕੇ ਆਪਾਂ ਇਹਨਾਂ ਦੇ ਨਾਂ ਦੇ ਨਾਲ ਬੀਬੀ ਜਗੀਰ ਕੌਰ ਜੀ ਨਾਂ ਦੇ ਨਾਲ ਹੀ ਇਹਨਾਂ ਨੂੰ ਸੰਬੋਧਨ ਕਰਦੇ ਹਾਂ। ਹਾਲਾਂਕਿ ਤੁਹਾਨੂੰ ਯਾਦ ਹੋਣਾ, ਜਦੋਂ ਆਪਾਂ ਪਿੱਛੇ ਜੇ ਵਿਧਾਨ ਸਭਾ ਦੇ ਸੈਸ਼ਨ ਦੇ ਦਰਮਿਆਨ ਇੱਕ ਪੱਤਰਕਾਰ ਨੂੰ, ਇੱਕ ਇਹਨਾਂ ਦਾ ਜਿਹੜਾ ਐਮਐਲਏ ਹੈ ਹਰਮੀਤ ਸਿੰਘ ਪਠਾਨ ਮਾਜਰਾ, ਆਪਾਂ ਹਰ ਇੱਕ ਨੂੰ ਸਤਿਕਾਰ ਦੇ ਨਾਲ ਸੰਬੋਧਨ ਕਰਦੇ, ਪਰ ਜਦੋਂ ਖੁਦ ਇਹ ਮਰਿਆਦਾ ਲੰਘਦੇ ਨੇ ਲੀਡਰ ਸਾਡੇ, ਤਾਂ ਫਿਰ ਉਦੋਂ ਆਪਾਂ ਨੂੰ ਵੀ ਥੋੜਾ ਜਿਹਾ ਦੇਖਣਾ ਪੈਂਦਾ ਕਿ ਕਿਹੜੇ ਬੰਦੇ ਨੂੰ ਸਤਿਕਾਰਤ ਕਰਨਾ ਜਾਂ ਕਿੰਨਾ ਕੁ ਕਰਨਾ ਹੈ। ਸੋ ਖੈਰ, ਹੁਣ ਪਰ ਅਸਲ ਦੇ ਵਿੱਚ ਜਿਹੜੀਆਂ ਗੱਲਾਂ ਨੇ ਉਹ ਇਹ ਨੇ, ਆਪਣਾ ਜਿਹੜਾ ਬੇਸਿਕ ਸਵਾਲ ਸੀ ਪਹਿਲੇ ਦਿਨ ਤੋਂ ਹੀ ਹੈ, ਰਹੇਗਾ ਔਰ ਉਹ ਹੋਣਾ ਚਾਹੀਦਾ ਹੈ ਕਿ ਜਿਹੜੇ ਤੁਸੀਂ ਗੱਲਾਂ ਤੇ ਵੱਖ ਹੋਏ ਸੀ, ਕਿ ਉਹ ਮਸਲੇ ਹੱਲ ਹੋ ਗਏ। ਕਿ ਸੁਖਬੀਰ ਸਿੰਘ ਬਾਦਲ ਨੇ ਡੇਰਾ ਸਿਰਸਾ ਮੁਖੀ ਦੀ ਮਾਫੀ ਬਾਰੇ ਕਿਹਾ ਕਿ 90 ਲੱਖ ਦੇ ਇਸ਼ਤਿਹਾਰਾਂ ਦੀ ਗੱਲ ਹੋਈ ਹੈ ਜਿਹੜੇ ਦਿੱਤੇ ਗਏ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਜ਼ਾਨੇ ਦੇ ਵਿੱਚੋਂ, ਕਿ ਪੋਸ਼ਾਕ ਦੇ ਉੱਤੇ ਜਿਹੜਾ ਐਫੀਡੇਵਿਟ 2012 ਦੇ ਇਲੈਕਸ਼ਨ ਤੋਂ ਕੁਝ ਦਿਨ ਪਹਿਲਾਂ ਵਾਪਸ ਲਿਆ ਗਿਆ ਸੀ ਡੇਰੇਦਾਰ ਦੇ ਮਾਮਲੇ ਦੇ ਵਿੱਚ, ਕਿ ਉਹਦੇ ਤੇ ਜਵਾਬਦੇਹੀ ਹੋਊਗੀ। ਕਿ ਹੋਰ ਜਿਹੜੀਆਂ ਬਹਿਬਲ ਕਲਾਂ ਗੋਲੀ ਕਾਂਡ ਆ ਜਾਂ ਹੋਰ ਨੇ, ਕਿ ਉੱਥੇ ਜਵਾਬਦੇਹੀ ਤੈਅ ਹੋਊਗੀ। ਪਿੱਛੇ ਜੇ ਆਪਾਂ ਇਹ ਕਿਹਾ ਸੀਗਾ ਕਿ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ, ਤਾਂ ਆਪਾਂ ਕਿਹਾ ਕਿ ਜੇਕਰ ਮਰਿਆਦਾ ਖੰਡਿਤ ਹੋਈ ਹੈ ਤਾਂ ਇਹਦੇ ਲਈ ਸੰਬੰਧਿਤ, ਚਾਹੇ ਉਹ ਉੱਥੋਂ ਦਾ ਤਹਿਸੀਲਦਾਰ ਹੈ, ਐਸਡੀਐਮ ਹੈ, ਚਾਹੇ ਮੁੱਖ ਮੰਤਰੀ ਸਾਹਿਬ ਨੇ, ਇਹਨਾਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਪਰ ਜਦੋਂ ਬਿਕਰਮ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਜਵਾਬ ਦੇਵੇ, ਤਾਂ ਫਿਰ ਆਪਾਂ ਉਦੋਂ ਇਹ ਗੱਲ ਕਹੀ ਕਿ ਜੇਕਰ ਇੱਥੇ ਹੋਮ ਮਿਨਿਸਟਰ ਮੁੱਖ ਮੰਤਰੀ ਜਵਾਬਦੇਹ ਹੈ, ਤਾਂ ਫਿਰ ਕਿਉਂ ਨਾ ਮੁੱਖ ਮੰਤਰੀ ਬਹਿਬਲ ਕਲਾਂ ਵਾਲੇ ਮਾਮਲੇ ਦੇ ਵਿੱਚ ਵੀ ਜਵਾਬਦੇਹ ਹੋਵੇ, ਉਦੋਂ ਦਾ ਤਤਕਾਲੀ ਮੁੱਖ ਮੰਤਰੀ ਜਾਂ ਤਤਕਾਲੀ ਗ੍ਰਹਿ ਮੰਤਰੀ ਜਾਂ ਤਤਕਾਲੀ ਉਪ ਮੁੱਖ ਮੰਤਰੀ। ਸੋ ਇਹ ਜਿਹੜਾ ਚੀਜ਼ਾਂ ਦਾ ਤਵਾਜ਼ਨ ਹੈ, ਇਹ ਥੋੜਾ ਕਿ ਸਮੇਂ ਦੇ ਹਿਸਾਬ ਨਾਲ ਬਦਲਦਾ ਜਾਂਦਾ ਹੈ। ਤੁਸੀਂ ਜਿਹੜੇ ਸਾਂਚੇ ਦੇ ਵਿੱਚ ਰਹਿ ਕੇ ਕੋਈ ਡਿਮਾਂਡ ਕਰਦੇ ਹੋ, ਕੋਈ ਗੱਲ ਕਹਿੰਦੇ ਹੋ, ਤਾਂ ਉਸੇ ਸਾਂਚੇ ਦੇ ਵਿੱਚ ਰਹਿ ਕੇ ਤੁਹਾਨੂੰ ਆਪਣੀ ਗੱਲ ਵੇਲੇ ਵੀ ਯਾਦ ਕਰਨਾ ਪਊਗਾ ਨਾ ਕਿ ਮੈਂ ਕੀ ਕਿਹਾ ਸੀਗਾ, ਕਿ ਮੈਂ ਇਸ ਗੱਲ ਦੇ ਉੱਤੇ ਪੂਰਾ ਉਤਰਦਾ। ਖੈਰ, ਹੁਣ ਵਾਪਸੀਆਂ ਹੋ ਰਹੀਆਂ ਨੇ, ਕਿ ਲੋਕ ਇਹਨਾਂ ਚੀਜ਼ਾਂ ਨੂੰ ਅਡਾਪਟ ਕਰਦੇ ਨੇ, ਕਿ ਲੋਕ ਇਹਨਾਂ ਚੀਜ਼ਾਂ ਨੂੰ ਸਵੀਕਾਰ ਕਰਦੇ ਨੇ, ਇਹ ਇੱਕ ਵੱਡਾ ਸਵਾਲ ਹੈ। ਹੁਣ ਆਪਾਂ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ। ਉਹਨਾਂ ਨੇ ਲੋਕ ਸਭਾ ਚੋਣਾਂ ਲੜਨ ਸੰਬੰਧੀ ਮੁੱਖ ਮੰਤਰੀ ਦੀ ਚੁਣੌਤੀ ਨੂੰ ਕਬੂਲਦਿਆਂ ਭਗਵੰਤ ਮਾਨ ਦੇ ਖਿਲਾਫ ਲੋਕ ਸਭਾ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਬਾਜਵਾ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਪੰਜਾਬ ਵਿਧਾਨ ਸਭਾ ਦੇ ਬਾਹਰ, ਤੇ ਉਹਨਾਂ ਨੇ ਕਿਹਾ ਕਿ ਉਹ ਲੋਕ ਸਭਾ ਚੋਣਾਂ ਲੜਨ ਦੇ ਇੱਛੁਕ ਨਹੀਂ, ਪਰ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਕਿਸੇ ਵੀ ਲੋਕ ਸਭਾ ਹਲਕੇ ਤੋਂ ਚੋਣ ਲੜਦੇ ਨੇ, ਤਾਂ ਉਹਨਾਂ ਦੇ ਵਿਰੁੱਧ ਚੋਣ ਜਿਹੜੀ ਆ ਉਹ ਜ਼ਰੂਰ ਲੜਨਗੇ। ਉਹਨਾਂ ਨੇ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਨੂੰ ਪਤੀ ਪਤਨੀ ਵਾਲਾ ਰਿਸ਼ਤਾ ਕਰਾਰਿਆ, ਜੋ ਕਿ ਚੋਣਾਂ ਸਮੇਂ ਇਕੱਠੇ ਹੋ ਜਾਂਦੇ ਨੇ ਤੇ ਬਾਅਦ ਦੇ ਵਿੱਚ ਵੱਖ-ਵੱਖ ਹੋ ਜਾਂਦੇ ਨੇ। ਖੈਰ, ਪ੍ਰਕਾਸ਼ ਸਿੰਘ ਬਾਦਲ ਵੀ ਇਹਨੂੰ ਪਤੀ ਪਤਨੀ ਵਾਲਾ ਹੀ ਰਿਸ਼ਤਾ ਕਹਿੰਦੇ ਰਹੇ, ਪਰ ਅਸਲ ਦੇ ਵਿੱਚ ਆਪਾਂ ਦੇਖਿਆ ਕਿ ਇਹ ਜਿਹੜੇ ਗੱਠਜੋੜ ਹੁੰਦੇ ਨੇ, ਇਹ ਤਕਾਜ਼ੇ ਹੁੰਦੇ ਨੇ, ਮਜਬੂਰੀਆਂ ਹੁੰਦੀਆਂ, ਸਿਆਸੀ ਲੋੜਾਂ ਹੁੰਦੀਆਂ। ਹੋਰ ਇਹ ਨਹੀਂਗਾ ਕਿ ਹਾਂ, ਸਾਡੀ ਵਿਚਾਰਧਾਰਾ ਮਿਲਦੀ ਹੈ, ਤੁਹਾਡੀ ਵਿਚਾਰਧਾਰਾ ਮਿਲਦੀ ਹੈ, ਆਪਾਂ ਗੱਠਜੋੜ ਕਰ ਲੈਂਦੇ ਹਾਂ। ਹੁਣ ਜਿਹੜੀ ਪਾਰਟੀ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਹਨਾਂ ਨੇ ਸਿਆਸੀ ਤੌਰ ਤੇ ਖੇਤਰੀ ਪਾਰਟੀਆਂ ਖਤਮ ਕੀਤੀਆਂ, ਜਦ ਕਿ ਜੇਕਰ ਫੈਡਰਲਿਜ਼ਮ ਸੰਘੀ ਢਾਂਚੇ ਦੀ ਤੁਸੀਂ ਉਹ ਭਾਵਨਾ ਨੂੰ ਪੜ੍ਹੋਗੇ, ਤਾਂ ਤੁਹਾਨੂੰ ਨਜ਼ਰ ਆਊਗਾ ਕਿ ਖੇਤਰੀ ਪਾਰਟੀਆਂ ਸੂਬਿਆਂ ਦੀ ਨੁਮਾਇੰਦਗੀ ਕਰਦੀਆਂ ਨੇ, ਜਿਵੇਂ ਅਕਾਲੀ ਦਲ ਕਿਸੇ ਵੇਲੇ ਕਰਦਾ ਰਿਹਾ। ਆਪਾਂ ਅੱਜ ਵੀ ਉਹ ਗੱਲ ਕਰਦੇ ਨਾ ਕਿ ਇਤਿਹਾਸ ਇਹਨਾਂ ਦਾ ਇਸ ਤਰੀਕੇ ਦਾ। ਇਤਿਹਾਸ ਜਦੋਂ ਗੱਲ ਚੱਲਦੀ ਹੈ ਜਾਂ ਕਿਰਦਾਰ ਦੀ ਗੱਲ ਚੱਲਦੀ ਹੈ, ਇੱਕ ਦਿਨ ਆਪਾਂ ਇਹ ਵੀ ਚਰਚਾ ਕੀਤੀ ਸੀ ਕਿ ਕਿਰਦਾਰ ਕੀ ਹੈ, ਕਿਰਦਾਰ ਕੀ ਹੁੰਦਾ, ਕਾਡਰ ਕੀ ਹੁੰਦਾ। ਕਿਰਦਾਰ ਹੁੰਦਾ ਕਿ ਜਦੋਂ ਮੋਰਚੇ ਲੱਗੇ ਸੀ, ਉਦੋਂ ਜੇ ਕਿਸੇ ਨੂੰ ਪੁਲਿਸ ਫੜ ਲੈਂਦੀ ਸੀ, ਤਾਂ ਉਹ ਪੁੱਛਦੀ ਸੀ ਤੇਰਾ ਨਾਂ ਕੀ ਹੈ, ਉਹ ਬੋਲਦਾ ਸੀ ਸੁਖਦੇਵ ਸਿੰਘ, ਜਾਂ ਉਹ ਨਿਰਵੈਲ ਸਿੰਘ ਜਾਂ ਨਿਰਭਉ ਸਿੰਘ ਜਾਂ ਕੋਈ ਵੀ ਨਾਮ, ਗੁਰਦੇਵ ਸਿੰਘ, ਮਲਕੀਤ ਸਿੰਘ, ਕੁਛ ਵੀ ਬੋਲਦਾ ਸੀ। ਉਹ ਕਹਿੰਦੇ ਸੀ ਪਿਤਾ ਦਾ ਨਾਂ, ਉਹ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਜੀ, ਤੇ ਜਨਮ ਸਥਾਨ ਉਹ ਕਹਿੰਦੇ ਸੀ ਅਨੰਦਪੁਰ ਸਾਹਿਬ। ਇਹ ਸੀ ਕਿਰਦਾਰ, ਇਹ ਸੀ ਲੜਨ ਦੀ, ਇੱਕ ਜੂਝਣ ਦੀ ਜਿਹੜੀ ਮਾਨਸਿਕ ਤੌਰ ਤੇ ਤਿਆਰੀ, ਕਿ ਅਸੀਂ ਆਪਣੇ ਪੰਜਾਬ ਨੂੰ ਪਾਣੀ ਨਹੀਂ ਉਹਦਾ ਕਿਤੇ ਜਾਣ ਦੇਣਾ, ਅਸੀਂ ਆਪਦੇ ਲੋਕਾਂ ਨੂੰ ਹੱਕ ਦਿਵਾਉਣੇ ਆ, ਅਸੀਂ ਉਹਨਾਂ ਦੇ ਨਾਲ ਖੜਨਾ ਹੈ। ਇਹ ਕਿਰਦਾਰ ਸੀ ਲੜਨ ਵਾਲੇ ਲੋਕਾਂ ਦਾ। ਪਰ ਅੱਜ ਜਿਹੜੀ ਗੱਲਾਂ ਬਾਰੇ ਆਪਾਂ ਚਰਚਾ ਕਰਕੇ ਹੀ ਹਟੇ ਆ, ਸੋ ਉਹ ਚੀਜ਼ ਗਾਇਬ ਹੋ ਗਈ, ਚੀਜ਼ਾਂ ਬਦਲ ਗਈਆਂ ਨੇ, ਸਿਧਾਂਤ ਉਖੜ ਚੁੱਕੇ ਨੇ। ਜਿਹੜੀ ਭਾਜਪਾ ਸਿਆਸੀ ਤੌਰ ਤੇ ਖੇਤਰੀ ਦਲਾਂ ਨੂੰ ਖਤਮ ਕਰ ਰਹੀ ਹੈ, ਉਸੇ ਹੀ ਭਾਜਪਾ ਦਾ ਪੰਜਾਬ ਪ੍ਰਧਾਨ ਕਹਿ ਰਿਹਾ ਕਿ ਜੀ ਖੇਤਰੀ ਪਾਰਟੀਆਂ ਹੋਣੀਆਂ ਚਾਹੀਦੀਆਂ ਨੇ, ਅਕਾਲੀ ਦਲ ਦਾ ਮਜ਼ਬੂਤ ਹੋਣਾ ਲਾਜ਼ਮੀ ਹੈ। ਸੋ ਇਹਦੀ ਭਾਵਨਾ ਕੀ ਕੱਢੀਏ? ਇੱਕ ਪਾਸੇ ਇੱਕ ਪਾਰਟੀ ਦਾ ਪ੍ਰਧਾਨ ਕਹਿ ਰਿਹਾ ਕਿ ਅਕਾਲੀ ਦਲ ਦਾ ਮਜ਼ਬੂਤ ਹੋਣਾ ਲਾਜ਼ਮੀ ਹੈ, ਦੂਜੇ ਪਾਸੇ ਅਕਾਲੀ ਦਲ ਦਾ ਪ੍ਰਧਾਨ ਜਥੇਦਾਰ ਕੌਂਕੇ ਦੀ ਰਿਪੋਰਟ ਦੇ ਉੱਤੇ ਕੋਈ ਟਿੱਪਣੀ ਨਹੀਂ, ਕੋਈ ਆਪਣਾ ਪ੍ਰਤੀਕਰਮ ਨਹੀਂ। ਕੋਈ ਹੋਰ ਮਾਮਲੇ ਨੇ, ਭਾਈ ਰਾਜੋਆਣਾ ਦਾ ਮਾਮਲਾ ਹੈ, ਦਿੱਲੀ ਜਾਣਾ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਟਾਈਮ ਨਹੀਂ ਮਿਲਿਆ, ਪੰਥਕ ਜਮਾਤ ਦਾ ਆਗੂ ਹੈ, ਕੋਈ ਟਿੱਪਣੀ ਨਹੀਂ, ਕੋਈ ਉਹਦੇ ਤੇ ਪ੍ਰਤੀਕਰਮ ਨਹੀਂ। ਕੋਈ ਹੋਰ ਜਿਹੜੀਆਂ ਗੱਲਾਂ ਵਾਪਰ ਰਹੀਆਂ ਨੇ,
ਉਹਨਾਂ ਦੇ ਉੱਤੇ ਕੋਈ ਟਿੱਪਣੀ ਨਹੀਂ, ਬਿਲਕੁਲ ਗਾਇਬ, ਬਿਲਕੁਲ ਅਲਾਪਤਾ। ਪਰ ਇੱਕ ਦੂਜੀ ਜਥੇਬੰਦੀ ਦਾ ਪ੍ਰਧਾਨ ਆ, ਉਹ ਇੱਕ ਪਾਰਟੀ ਆਪਣੇ ਸਿਧਾਂਤਕ ਪੈਂਤੜੇ ਤੋਂ ਉਖੜ ਚੁੱਕੀ ਹੈ, ਦੂਜੀ ਪਾਰਟੀ ਆਪਣੇ ਉਸ ਪੈਂਤੜੇ ਨੂੰ ਲਾਗੂ ਕਰ ਰਹੀ, ਜਿਹੜਾ ਕਿ ਇੱਕ ਵੋਟ ਬੈਂਕ ਵੱਲ ਇਸ਼ਾਰਾ ਕਰਦਾ, ਹੋਰ ਇਸ ਤੋਂ ਵੱਧ ਕੇ ਕੁਛ ਨਹੀਂ। ਜਦਕਿ ਕਿ ਅਮਲ ਦੇ ਵਿੱਚ ਤੁਹਾਡੀਆਂ ਗੱਲਾਂ ਇਹ ਨੇ ਕਿ ਅਮਲ ਦੇ ਵਿੱਚ ਤੁਸੀਂ ਇਹਨਾਂ ਚੀਜ਼ਾਂ ਨੂੰ ਲਾਗੂ ਕਰਦੇ ਆ? ਨਹੀਂ ਕਰਦੇ। ਸੋ ਇਸ ਕਰਕੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਇਹ ਬੈਲੈਂਸ ਜਿਹੜਾ ਪੂਰਾ ਉਖੜਿਆ ਪਿਆ। ਕੋਈ ਸਿਧਾਂਤਕ ਅਪਰੋਚ ਨਹੀਂ ਬਚੀ। ਜਿਹੜੀਆਂ ਸਿਧਾਂਤਕ ਅਪਰੋਚਾਂ ਨੂੰ ਅਸੀਂ ਛੱਡ ਚੁੱਕੇ ਹਾਂ, ਵਿਚਾਰਧਾਰਕ ਤੌਰ ਤੇ ਅਸੀਂ ਉਹਨਾਂ 'ਚ ਉਖੜ ਚੁੱਕੇ ਹਾਂ। ਅੱਜ ਸਾਨੂੰ ਉਹਨਾਂ ਤੇ ਸਟੈਂਡ ਲੈਣਾ ਵੀ ਔਖਾ ਹੋਇਆ ਪਿਆ। ਜਦਕਿ ਜਿਨ੍ਹਾਂ ਲੋਕਾਂ ਦਾ ਉਹਨਾਂ ਚੀਜ਼ਾਂ ਤੇ ਕੋਈ ਸਟੈਂਡ ਹੀ ਨਹੀਂ ਹੈ, ਉਹ ਕਹਿੰਦੇ ਨੇ ਕਿ ਨਹੀਂ ਆਹ ਤਾਂ ਹੋਣਾ ਚਾਹੀਦਾ, ਹਾਂ ਲਾਗੂ ਕਰਨਾ ਨਹੀਂ ਕਰਨਾ ਉਹ ਸਾਡੀ ਮਰਜ਼ੀ ਹੈ। ਹੁਣ ਬਾਜਵਾ ਸਾਹਿਬ ਕਹਿ ਰਹੇ ਨੇ ਕਿ ਮੈਂ ਉੱਥੋਂ ਚੋਣ ਲੜੂੰਗਾ ਜਿੱਥੋਂ ਲੜਨੀ ਚਾਹੀਦੀ ਹੈ, ਪਰ ਅਸਲ ਦੇ ਵਿੱਚ ਤੁਸੀਂ ਤਾਂ ਵਿਰੋਧੀ ਧਿਰ ਦੇ ਲੀਡਰ ਹੋ। ਠੀਕ ਹੈ, ਚੋਣ ਲੜੋ, ਲੋਕਾਂ ਨੇ ਤੁਹਾਨੂੰ ਮੈਂਡੇਟ ਦੇਣਾ, ਲੋਕਾਂ ਦੀ ਮਰਜ਼ੀ, ਲੋਕ ਦੇਣ ਨਾ ਦੇਣ, ਲੋਕ ਚੁਣਨਾ ਚੁਣਨ। ਪਰ ਕੀ ਇਸ ਮੁਕਾਬਲੇਬਾਜ਼ੀ 'ਚ ਲੋਕਾਂ ਦੇ ਸਰੋਕਾਰ ਜਿਹੜੇ ਤੁਸੀਂ ਚੁੱਕਣੇ, ਜਿਹੜੀ ਤੁਹਾਡੀ ਐਜ਼ ਏ ਲੀਡਰ ਆਫ ਆਪੋਜੀਸ਼ਨ ਤੁਹਾਡੀ ਡਿਊਟੀ ਹੈ, ਕਿ ਤੁਸੀਂ ਉਹ ਨਿਭਾ ਰਹੇ ਹੋ? ਕਿ ਆਹ ਜਿਹੜਾ ਸਿਆਸੀ ਤੌਰ ਤੇ ਇੱਕ ਅਖਾੜਾ ਤੁਸੀਂ ਬਣਾ ਛੱਡਿਆ, ਕਿ ਇਹਦੇ ਨਾਲ ਪੰਜਾਬ ਦੇ ਮਸਲੇ ਹੱਲ ਹੋਣਗੇ? ਰਵਨੀਤ ਬਿੱਟੂ ਜਲਾਲਾਬਾਦ ਚਲ ਗਿਆ ਚੋਣ ਲੜਨ, ਇੱਥੇ ਕੋਈ ਦਿੱਲੀ ਤੋਂ ਆ ਕੇ ਲੰਬੀ ਖੜ ਗਿਆ ਚੋਣ ਲੜਨ, ਕੈਪਟਨ ਅਮਰਿੰਦਰ ਸਿੰਘ। ਠੀਕ ਹੈ, ਸਿਆਸੀ ਤੌਰ ਤੇ ਉਹ ਤੁਹਾਡੇ ਨਫੇ ਨੁਕਸਾਨ ਨੇ, ਪਰ ਜਿਹੜੀ ਅਸਲ ਲੋਕਾਂ ਦੀ ਗੱਲ ਕਰਨ ਦੀ ਗੱਲ ਹੈ ਕਿ ਉਹਦੇ ਤੇ ਤੁਸੀਂ ਖਰੇ ਉਤਰ ਰਹੇ ਹੋ। ਇਹ ਤਾਂ ਸਿਆਸੀ ਨਾਟਕ ਹੈ। ਅੱਜ ਜਿਵੇਂ ਲੋਕ ਕੋਈ ਹੋਰ ਸੈਲੀਬ੍ਰਿਟੀਜ਼ ਦੇ ਮਗਰ ਪਏ ਫਿਰਦੇ ਨੇ, ਐਂ ਤੁਹਾਡੇ 4 ਦਿਨ ਜਿਹੜਾ ਇਹ ਤੁਸੀਂ ਤਮਾਸ਼ਾ ਲਾਓਗੇ, ਇਹਦੇ ਮਗਰ ਪੈ ਜਾਣਗੇ। ਪਰ ਕੀ ਤੁਸੀਂ ਇਹ ਗੱਲ ਕਹੋਗੇ ਕਿ ਅਸੀਂ ਭਗਵੰਤ ਮਾਨ ਦੀ ਸਰਕਾਰ ਨੂੰ ਡਰੱਗ ਦੇ ਮੁੱਦੇ ਤੇ, ਹੋਰ ਮੁੱਦਿਆਂ ਤੇ ਅਸੀਂ ਘੇਰਾਂਗੇ, ਔਰ ਖਾਸ ਕਰਕੇ ਜਿਨ੍ਹਾਂ ਮੁੱਦਿਆਂ ਤੇ ਤੁਹਾਡੀ ਆਪ ਦੀ ਸਰਕਾਰ ਅਸਫਲ ਰਹੀ ਹੈ, ਚਾਹੇ ਉਹ ਬਹਿਬਲ ਕਲਾਂ ਦਾ ਹੋਵੇ ਮਾਮਲਾ, ਚਾਹੇ ਉਹ ਮੌੜ ਬੰਬ ਬਲਾਸਟ ਹੋਵੇ, ਚਾਹੇ ਉਹ ਬਰਗਾੜੀ ਦਾ ਮਾਮਲਾ ਹੋਵੇ, ਜਾਂ ਕੋਈ ਪਾਣੀਆਂ ਦੇ ਇਸ਼ੂ ਹੋਣ, ਚਾਹੇ ਉਹ ਮਾਈਨਿੰਗ ਦਾ ਮਾਮਲਾ ਹੋਵੇ, ਚਾਹੇ ਉਹ ਪੱਤਰਕਾਰਾਂ ਦੇ ਨਾਲ ਬਦਸਲੂਕੀ ਦਾ ਮਾਮਲਾ ਹੋਵੇ। ਕਿਸੇ ਵੀ ਇਸ਼ੂ ਦੇ ਉੱਤੇ ਤੁਸੀਂ ਡਿਬੇਟ ਕਰੋ, ਜਿਹਦੇ 'ਚ ਤੁਹਾਡੇ ਕੋਲੇ ਮੌਕਾ ਸੀ। ਅੱਜ ਤੁਹਾਡੇ ਸਿੱਧੂ ਸਾਹਿਬ ਕਹਿੰਦੇ ਨੇ ਕਿ ਜੀ ਇੰਨੇ ਹਜ਼ਾਰ ਕਰੋੜ ਇੱਧਰੋਂ ਆ ਜਾਊਗਾ, ਆ ਜਾਊਗਾ, ਜਿਵੇਂ ਕੇਜਰੀਵਾਲ ਕਦੇ ਕਰਦੇ ਹੁੰਦੇ ਸੀ। ਪਰ ਜਦੋਂ ਉਹਨਾਂ ਕੋਲੇ ਮੌਕਾ ਸੀ, ਸਥਾਨਕ ਸਰਕਾਰਾਂ ਦੇ ਬਾਰੇ ਉਹ ਮੰਤਰੀ ਸੀਗੇ, ਕਿ ਉਹਨਾਂ ਨੇ ਉਦੋਂ ਆਪਣੀ ਡਿਊਟੀ ਫਰਜ਼ ਅਦਾ ਕੀਤਾ, ਜਿਹੜਾ ਉਹਨਾਂ ਕੋਲੇ ਪਾਵਰ ਸੀਗੀ। ਬਾਅਦ ਦੇ ਵਿੱਚ ਕਹਿੰਦੇ ਬਿਜਲੀ ਮੰਤਰੀ ਬਣਾਤਾ, ਕਹਿੰਦੇ ਮੈਂ ਨਹੀਂ ਬਣਨਾ। ਜਦੋਂ ਪਾਵਰ ਨਹੀਂ ਉਦੋਂ ਕਹਿੰਦੇ ਤੁਸੀਂ ਸਾਨੂੰ ਵੋਟਾਂ ਪਾਓ, ਪਾਵਰ ਦਿਓ, ਜਦੋਂ ਪਾਵਰ ਆ ਜਾਂਦੀ ਹੈ ਉਹ ਤੁਸੀਂ ਨਖਰੇ ਕਰਨ ਲੱਗ ਪੈਂਦੇ ਹੋ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਅਗਲੇ ਹਿੱਸੇ ਦੇ ਵਿੱਚ ਆਪਣੇ ਨਾਲ ਇੱਕ ਸ਼ਾਰਟ ਬ੍ਰੇਕ ਦੀ ਵੀ ਰੁਕਾਂਗੇ। ਬ੍ਰੇਕ ਤੋਂ ਪਾਰ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ ਟੋਰਾਂਟੋ ਕੈਨੇਡਾ ਤੋਂ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।